ਅੱਗੇ ਆਪਾਂ ਇੱਕ ਅਜਿਹੀ ਖਬਰ ਤੋਂ ਜਿਹੜੀ ਖਬਰ ਪੰਜਾਬੀਆਂ ਲਈ ਕੰਨ ਧਰ ਕੇ ਸੁਣਨ ਵਾਲੀ, ਕੰਨ ਲਾ ਕੇ ਸੁਣਨ ਵਾਲੀ ਹੈ। ਕਹਿੰਦੇ ਜਨਗਣ ਦੇ ਵਿੱਚੋਂ ਵੀ ਭਾਜਪਾ ਹਟਾ ਦੇਵੇ ਪੰਜਾਬ, ਕਿਹਦਾ ਦਾਅਵਾ ਹੈ ਜਾਂ ਕਿਸੇ ਦੀ ਸਟੇਟਮੈਂਟ ਹੈ? ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਗੱਲ ਕਹੀ ਜੀ ਕਿ ਭਾਜਪਾ ਦਾ ਪੰਜਾਬ ਪ੍ਰਤੀ ਜਿਹੋ ਜਿਹਾ ਰਵੱਈਆ ਹੈ, ਜਿਹੋ ਜਿਹਾ ਰੁਖ ਹੈ, ਉਸ ਤੋਂ ਤਾਂ ਉਹ ਇਹ ਮਹਿਸੂਸ ਕਰਾ ਰਹੇ ਨੇ ਕਿ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਹੀ ਨਾ ਹੋਵੇ। ਤੇ ਕਹਿੰਦੇ ਕਿ ਇਸ ਤਰ੍ਹਾਂ ਦਾ ਸਾਡੇ ਨਾਲ ਮਤਰਿਆ ਵਿਵਹਾਰ ਕੇਂਦਰ ਵੱਲੋਂ ਭਾਜਪਾ ਵੱਲੋਂ ਕੀਤਾ ਜਾ ਰਿਹਾ। ਕਹਿੰਦੇ ਕਿ ਜੇ ਭਾਜਪਾ ਦਾ ਜ਼ੋਰ ਚੱਲੇ, ਭਾਜਪਾ ਦੀ ਮਤਲਬ ਕਿ ਮੰਨ ਲਈ ਜਾਵੇ, ਤਾਂ ਕਹਿੰਦੇ ਤਾਂ ਜਨਗਣ ਮਨ ਚੋਂ ਵੀ ਪੰਜਾਬ ਹਟਾ ਦੇ ਜੀ। ਤੇ ਇਹ ਟਿੱਪਣੀ ਬਹੁਤ ਅਹਿਮ ਹੈ। ਇਸ ਟਿੱਪਣੀ ਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਕੀ ਮਾਨ ਸਰਕਾਰ ਇਸ ਗੱਲੋਂ ਔਖੀ ਹੋ ਗਈ ਹੈ? ਕੀ ਮਾਨ ਸਰਕਾਰ ਨੂੰ ਭਾਜਪਾ ਇਸ ਕਦਰ ਤੰਗ ਕਰ ਰਹੀ ਹੈ? ਕੀ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਇਸ ਕਦਰ ਡਾਕਾ ਮਾਰ ਰਹੀ ਹੈ ਕਿ ਇੱਥੋਂ ਤੱਕ ਦਾ ਸ਼ਬਦ ਵਰਤਣਾ ਪਿਆ ਕਿ ਜੇ ਤੁਹਾਡਾ ਜ਼ੋਰ ਚੱਲੇ ਤੁਸੀਂ ਤਾਂ ਜਨਗਣ ਮਨ ਚੋਂ ਵੀ ਪੰਜਾਬ ਹਟਾ ਦਿਓ। ਸਭ ਤੋਂ ਪਹਿਲਾ ਨਾਮ ਪੰਜਾਬ ਦਾ ਆਉਂਦਾ ਉਹਦੇ ਵਿੱਚ ਜੀ। ਤੇ ਇਸ ਨੂੰ ਲੈ ਕੇ ਕਿ ਇਹ ਕੀ ਪਹਿਲੂ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਡੇ ਜਿਹੜੇ ਫੰਡ ਨੇ ਉਹ ਰੋਕ ਲੈਂਦੇ ਨੇ। ਖਾਸ ਕਰ GST ਦੇ ਹਵਾਲੇ ਨਾਲ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਗੱਲ ਕੀਤੀ ਕਿ ਸੂਬੇ ਦਾ ਫੰਡ, ਆਪਾਂ ਇਹ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਸੂਬੇ ਚੋਂ ਪੰਜਾਬ ਦੇ ਸੰਬੰਧਿਤ ਵਿਭਾਗਾਂ ਦੇ ਹਵਾਲੇ ਨਾਲ ਜੋ GST ਕਲੈਕਸ਼ਨ ਹੁੰਦੀ ਆ ਜੀ, ਉਹ ਸਾਰੀ ਪੰਜਾਬ ਦੀ ਆ। ਉਹਦੇ ਵਿੱਚੋਂ ਕੇਂਦਰ ਦਾ ਜਿਹੜਾ ਹਿੱਸਾ ਹੁੰਦਾ ਪ੍ਰਤੀਸ਼ਤ, ਉਹਨਾਂ ਕੇਂਦਰ ਨੂੰ ਜਮ੍ਹਾਂ ਕਰਾ ਲਵੇ। ਕੇਂਦਰ ਕਹਿ ਦੇਵੇ ਸੂਬਿਆਂ ਨੂੰ ਕਿ ਭਾਈ ਸਾਡਾ ਸਾਨੂੰ ਭੇਜ ਦਿਓ। ਪਰ ਇੱਥੇ ਉਲਟਾ ਕਹਿੰਦੇ ਨੇ ਜੀ ਸਾਰਾ ਕੇਂਦਰ ਕੋਲ ਜਮ੍ਹਾਂ ਕਰਾਓ, ਕੇਂਦਰ ਫਿਰ ਤੁਹਾਨੂੰ ਤੁਹਾਡਾ ਹਿੱਸਾ ਮੋੜੂਗਾ। ਉਲਟੇ ਬਾਂਸ ਬਰੇਲੀ ਨੂੰ ਮਤਲਬ ਹੈ ਨਾ। ਸੋ ਇਸ ਲਈ ਉਸ ਹਵਾਲੇ ਨਾਲ ਕਿ ਫਿਰ ਤੁਸੀਂ ਦਿੰਦੇ ਵੀ ਸਮੇਂ ਸਿਰ ਨਹੀਂ ਜੀ, ਉਹਦੀ ਅਦਾਇਗੀ ਰੋਕ ਕੇ ਵੀ ਰੱਖਦੇ ਹੋ, ਤੇ ਇਹਦੇ ਨਾਲ ਸੂਬੇ ਦੇ ਕੰਮਾਂ ਤੇ, ਸਾਰੇ ਖਰਚਿਆਂ ਤੇ, ਸਾਰੇ ਤਨਖਾਹਾਂ ਤੇ, ਵਿਕਾਸ ਕਾਰਜਾਂ ਤੇ ਅਸਰ ਪੈਂਦਾ। ਤੇ ਇਸ ਨੂੰ ਲੈ ਕੇ ਕੱਲ ਭਗਵੰਤ ਮਾਨ ਹੋਰੀ, ਦੇਖੋ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਥੋੜਾ ਜਿਹਾ ਸੈਸ਼ਨ 'ਚ ਬਦਲਿਆ ਹੋਇਆ ਰੁਖ ਨਜ਼ਰ ਆਇਆ ਜੀ। ਵੈਸੇ ਕਹਿ ਕੇ ਸਰਕਾਰ ਆਈ ਹੈ ਕਿ 2 ਦਿਨ ਦਾ ਇਜਲਾਸ ਹੈ, 28 ਤੇ 29 ਨਵੰਬਰ ਦਾ, ਪਰ ਸੱਚਾਈ ਹੈ ਕਿ 1.5 ਦਿਨ ਦਾ ਇਜਲਾਸ ਹੈ। ਸਰਦਰੁੱਤ ਇਜਲਾਸ, ਕਿਉਂਕਿ ਕੱਲ 2 ਵਜੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਨਾਲੇ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਦਾ ਦਿਨ ਹੈ। ਸੋ ਕੱਲ ਜਦੋਂ ਸੈਸ਼ਨ ਸ਼ੁਰੂ ਹੋਇਆ ਤਾਂ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਅਚੇਚੇ ਤੌਰ ਤੇ ਕੱਲ ਬਿਲਕੁਲ ਬਦਲੇ ਹੋਏ ਰੰਗ 'ਚ ਨਜ਼ਰ ਆਏ, ਜਦੋਂ ਕੁੜਤੇ ਪਜਾਮੇ ਤੇ ਚੈੱਕ ਵਾਲਾ ਉਹਨਾਂ ਨੇ ਪੱਗ ਨਾਲ ਮਿਲਦਾ ਹੋਇਆ ਕੋਟ ਪਾਇਆ ਵਾ ਸੀ। ਤੇ ਕਹਿੰਦੇ ਪ੍ਰਤਾਪ ਬਾਜਵਾ ਜੀ ਨੂੰ ਕਿ ਬਾਜਵਾ ਸਾਹਿਬ ਬੜੇ ਅੱਜ ਤਾਂ ਲੋਈ ਜੀ ਲੈ ਕੇ ਤੁਸੀਂ ਬੜੇ ਹੀਰੋ ਲੱਗਦੇ ਹੋ। ਸਾਰੇ ਹੈਰਾਨ ਰਹਿ ਗਏ ਕਿ ਅੱਜ ਕਿਹੜੇ ਮੂਡ 'ਚ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ, ਹੈ ਨਾ। ਸੋ ਉਹਨਾਂ ਨੂੰ ਕਹਿੰਦੇ ਹੱਸਪੇ ਤੇ ਸਾਰੇ ਸਦਨ ਦੇ ਵਿੱਚ ਅੰਦਰ ਹਾਸਾ ਜਾ ਪਿਆ। ਤੇ ਉਧਰੋਂ ਕੁਲਤਾਰ ਸੰਧਮਾ ਹੋਰੀ ਸਪੀਕਰ ਉਹਨੇ ਚੁਟਕੀ ਲੈ ਲਈ ਤੇ ਉਹ ਕਹਿੰਦੇ ਕਿ ਮਾਨ ਸਾਹਿਬ ਤੁਸੀਂ ਕਹੀ ਤਾਂ ਜਾਂਦੇ ਹੋ ਕਿ ਬਾਜਵਾ ਸਾਹਿਬ ਹੀਰੋ ਲੱਗਦੇ ਹੋ, ਘੱਟਦਾ ਤੁਸੀਂ ਵੀ ਲੱਗਦੇ, ਅੱਜ ਕੋਟ ਤੁਸੀਂ ਬੜਾ ਘੈਂਟ ਜਾ ਪਾਇਆ ਹੈ। ਅੱਛਾ। ਤੇ ਉਹ ਤੋਂ ਬਾਅਦ ਸਾਰਾ ਹਾਸੀ ਖੇਡੀ ਹੋ ਗਈ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੱਲ ਰਾਜਪਾਲ ਦੀ ਤਾਰੀਫ ਵੀ ਕੀਤੀ। ਰਾਜਪਾਲ ਪ੍ਰਤੀ ਵੀ ਉਹਨਾਂ ਦਾ ਰੁਖ ਬਦਲਿਆ ਹੋਇਆ ਸੀ, ਪਰ ਕੇਂਦਰ ਨੂੰ ਆੜੇ ਹੱਥੀ ਲਿਆ। ਠੀਕ ਹੈ। ਕੱਲ ਦੇ ਦਿਨ ਦੇ ਪਹਿਲੇ ਦਿਨ ਦੇ ਜਿਹੜਾ ਅੱਧਾ ਦਿਨ ਦਾ ਸੈਸ਼ਨ ਸੀ, ਉਹਦੇ ਵਿੱਚ 2 ਬਿੱਲ ਜਿਹੜੇ ਆਏ, ਉਹਨਾਂ ਚੋਂ ਮੁੱਖ ਬਿੱਲ ਸਾਡਾ GST ਨਾਲ ਸੰਬੰਧਿਤ ਸੀ। ਜਿਹੜੇ 2 ਮਨੀ ਬਿੱਲ ਪਾਸ ਕੀਤੇ ਗਏ, ਉਹਦੇ ਵਿੱਚੋਂ ਇੱਕ ਤਾਂ ਜਿਹੜਾ ਪੰਜਾਬ GST ਬਿੱਲ ਹੈ, ਦੂਜਾ ਬਜਟ ਪ੍ਰਬੰਧਨ ਜਿਹੜਾ ਸੋਧ ਬਿੱਲ ਹੈ, ਉਹ 2 ਬਿੱਲ ਲਿਆਂਦੇ। 16ਵੀਂ ਪੰਜਾਬ ਦੀ ਵਿਧਾਨ ਸਭਾ ਦਾ ਹੈ ਨਾ ਇਹ ਸਰਦਰੁੱਤ ਇਜਲਾਸ ਜਿਹਨੂੰ ਅਸੀਂ ਕਹਿੰਦੇ ਆ, ਉਹ ਹੈ 2 ਰੋਜ਼ਾ। ਇਹਦੇ ਵਿੱਚ ਪਹਿਲੇ ਦਿਨ 2 ਬਿੱਲ ਲੈ ਕੇ ਆਈ ਸਰਕਾਰ, ਉਹ 2 ਬਿੱਲ ਪਾਸ ਹੋ ਗਏ ਨੇ ਜੀ। ਅੱਜ ਜਿਹੜੇ ਰਹਿੰਦੇ 2-3 ਬਿੱਲ ਨੇ ਉਹ ਵੀ ਆ ਸਕਦੇ ਨੇ, ਔਰ ਇਹ ਉਹ ਬਿੱਲ ਨੇ ਜਿਨ੍ਹਾਂ ਤੇ ਪੂਰੀ ਉਮੀਦ ਹੈ ਕਿ ਜਾਂਦੇ ਹੀ ਰਾਜਪਾਲ ਨੇ ਦਸਤਖਤ ਕਰ ਦੇਣੇ ਆ, ਸਹੀ ਪਾ ਦੇਣੀ। ਠੀਕ ਹੈ। ਤੇ ਇਸ ਬਿੱਲਾਂ ਨੂੰ ਰਾਜਪਾਲ ਨੂੰ ਭੇਜਣਾ, ਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੱਲ ਰਾਜਪਾਲ ਦੀ ਤਾਰੀਫ ਵੀ ਕੀਤੀ, ਕਿਹਾ ਕਿ ਧੰਨਵਾਦ ਤੁਸੀਂ ਸਾਡੀਆਂ ਚਿੱਠੀਆਂ ਦੇ ਜਵਾਬ ਵੀ ਦਿੱਤੇ, ਧੰਨਵਾਦ ਤੁਸੀਂ ਪਿਛਲੇ ਸੈਸ਼ਨ ਨੂੰ ਚੱਕਣ ਵਾਲੀ ਫਾਈਲ ਤੇ ਵੀ ਦਸਤਖਤ ਕੀਤੇ ਤੇ ਇਸ ਸੈਸ਼ਨ ਦੀ ਮਨਜ਼ੂਰੀ ਵੀ ਦਿੱਤੀ, ਤੇ ਹੁਣ ਅਸੀਂ ਤੁਹਾਡੇ ਕੋਲ ਬਿੱਲ ਭੇਜਾਂਗੇ, ਉਮੀਦ ਹੈ ਤੁਸੀਂ ਇਹਨਾਂ ਨੂੰ ਵੀ ਸਮੇਂ ਸਿਰ ਪਾਰ ਕਰੋਗੇ ਜੀ। ਤੇ ਉਧਰ ਉਹ ਕੇਂਦਰ ਕੰਨੀ ਸਿੱਧੇ ਹੋ ਗਏ, ਕਹਿੰਦੇ ਕਿ ਭਾਜਪਾ ਖਾਸ ਕਰ ਸੁਨੀਲ ਜਾਖੜ ਦੇ ਹਵਾਲੇ ਨਾਲ ਵੀ ਹੈ ਕਿ ਤੁਸੀਂ ਬੜੇ ਕਦੇ ਕਾਂਗਰਸ ਸੀ, ਹੁਣ ਉਧਰ ਚਲੇ ਗਏ, ਹੁਣ ਪੁੱਛੋ ਕਿ ਪੰਜਾਬ ਲਈ ਕੀ ਕਰ ਰਹੀ ਹੈ ਭਾਜਪਾ, ਹੁਣ ਦਿਓਗੇ ਜਵਾਬ। ਆਹ ਜਿਹੜੀ ਬਦਲਾਖੋਰੀ ਵਾਲੀ ਨੀਤੀ ਅਪਣਾਉਂਦੀ ਹੈ ਜਾਂ ਮਤਲਬ ਕਿ ਮਤਰਿਆ ਵਿਵਹਾਰ ਅਪਣਾਉਂਦੀ ਹੈ, ਸਾਡੇ ਫੰਡ ਰੋਕ ਕੇ ਰੱਖਦੀ ਹੈ, ਪੇਂਡੂ ਵਿਕਾਸ ਫੰਡ ਰੁਕਿਆ, GST ਰੁਕਿਆ ਹੈ ਨਾ, ਹੋਰ ਸਾਡੀਆਂ ਅਦਾਇਗੀਆਂ ਰੋਕ ਲੈਂਦੇ ਨੇ, ਲਟਕਾ ਲੈਂਦੇ ਨੇ, ਸਾਡੀਆਂ ਯੋਜਨਾਵਾਂ ਨੂੰ ਸਿਰੇ ਨਹੀਂ ਚਾੜਦੇ।
ਜਾਂ ਹੋਰ ਸੂਬਿਆਂ ਨੂੰ ਪਹਿਲ ਕਦਮੀ ਦਿੱਤੀ ਜਾਂਦੀ ਹੈ, ਪੰਜਾਬ ਨੂੰ ਦਰਕਨਾਰ ਕੀਤਾ ਜਾਂਦਾ ਹੈ। ਸੋ ਜਾਂ ਰਾਜਪਾਲਾਂ ਦੀਆਂ ਸ਼ਕਤੀਆਂ ਦਾ ਉਹਨਾਂ ਨੇ ਕੱਲ ਜ਼ਿਕਰ ਤਾਂ ਨਹੀਂ ਕੀਤਾ, ਪਰ ਸਾਰੇ ਸਦਨ 'ਚ ਇਹ ਚਰਚਾ ਸੀ ਕਿ ਰਾਜਪਾਲ ਨੂੰ ਵਾਧੂ ਸ਼ਕਤੀਆਂ ਉੱਥੇ ਦੇ ਦਿੰਦੇ ਨੇ ਜਿੱਥੇ ਉਹਨਾਂ ਦੀ ਭਾਜਪਾ ਦੀ ਆਪਣੀ ਜਾਂ ਭਾਈਵਾਲ ਨਾਲ ਸਹਿਯੋਗ ਨਹੀਂ ਹੁੰਦੀ ਹੈ ਸਰਕਾਰ। ਸੋ ਇਸ ਲਈ ਕੱਲ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਨੂੰ ਨਿਸ਼ਾਨੇ ਤੇ ਰੱਖਿਆ, ਭਾਜਪਾ ਨੂੰ ਨਿਸ਼ਾਨੇ ਤੇ ਰੱਖਿਆ, ਔਰ ਮੋਰਚਾ ਉਹਨਾਂ ਕਹਿੰਦੀ ਖੋਲ ਕੇ ਰੱਖਿਆ ਤੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਜੇਕਰ ਤੁਸੀਂ ਐਂ ਵਿਤਕਰਾ ਕਰਨਾ ਹੈ ਤਾਂ ਤੁਹਾਡਾ ਜ਼ੋਰ ਉੱਥੇ ਤੱਕ ਵੀ ਚੱਲੂਗਾ। ਕੱਲ ਨੂੰ ਤੁਸੀਂ ਕਹੋਗੇ ਜਨ ਗਣ ਮਨ ਚੋਂ ਵੀ ਪੰਜਾਬ ਹਟਾ ਦਿਓ। ਸੋ ਇਸ ਲਈ ਇਹਦਾ ਮਤਲਬ ਕੀ ਭਾਜਪਾ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਨੇ? ਕੀ ਇਹ ਰੋਸਾ ਪੰਜਾਬ ਦੇ ਫੰਡਾਂ ਕਰਕੇ ਹੀ ਹੈ ਜਾਂ ਕੇਜਰੀਵਾਲ ਦੇ ਉਹਦੀ ਸਰਕਾਰ ਦੇ ਖਿਲਾਫ ਚੱਲ ਰਹੀ ਜਾਂਚ ਦਾ ਵੀ ਰੋਸਾ ਹੈ? ਸੋ ਕੀ ਇਹ ਉਹ ਵੀ ਹੈ ਕਿ ਕੇਜਰੀਵਾਲ ਦੇ ਉੱਤੇ ਲਗਾਤਾਰ ਤਲਵਾਰ ਹੁਣ ਗ੍ਰਿਫਤਾਰੀ ਦੀ ਲਟਕ ਰਹੀ ਹੈ ਐਕਸਾਈਜ਼ ਨੂੰ ਲੈ ਕੇ? ਕੱਲ ਜਲ ਬੋਰਡ ਦਾ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ, ਕੀ ਉਸ ਮਸਲੇ ਚੋਂ ਵੀ ਹੈ ਜਾਂ ਇਹ ਸਿਰਫ ਪੰਜਾਬ ਦੇ ਉੱਤੇ? ਪਰ ਕੱਲ ਬਦਲਿਆ ਹੋਇਆ ਰੰਗ, ਬਦਲਿਆ ਹੋਇਆ ਢੰਗ ਮੁੱਖ ਮੰਤਰੀ ਸਾਹਿਬ ਦਾ ਨਜ਼ਰ ਆਇਆ, ਜਿਸ ਨੂੰ ਲੈ ਕੇ ਸਦਨ ਦੇ ਅੰਦਰ ਵੀ ਖਾਸੀ ਚਰਚਾ ਹੋਈ। ਦੇਖੋ, ਆਪਾਂ ਅਕਸਰ ਹੀ ਜਿਹੜਾ ਉਹ ਆਪਣਾ ਆਪਾਂ ਖੋ ਜਾਂਦੇ ਆ ਨਾ, ਗਵਾ ਲੈਂਦੇ ਆ ਬੋਲਦੇ ਬੋਲਦੇ, ਉਹ ਅਕਸਰ ਹੀ ਆਪਾਂ ਚਰਚਾ ਕੀਤੀ। ਹੋਰ ਵੀ ਬਥੇਰੇ ਪਲੇਟਫਾਰਮਸ ਤੇ ਉਹ ਚਰਚਾ ਹੋਈ ਆ ਕਿ ਮੁੱਖ ਮੰਤਰੀ ਨੂੰ ਪੇਸ਼ੈਂਸ ਰੱਖਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਨੂੰ ਇਸ ਤਰ੍ਹਾਂ ਕਈ ਵਾਰੀ ਉਹ ਜਿਹੜੇ ਉਹਨਾਂ ਦੇ ਟਿੱਪਣੀਆਂ ਦਾ ਲੈਵਲ ਹੁੰਦਾ ਉਹ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ੋਭਦਾ ਨਹੀਂ, ਜੇ ਆਪਾਂ ਆਸਾਨ ਤੇ ਛੇਤੀ ਸ਼ਬਦਾਂ ਦੇ ਵਿੱਚ ਕਹਿ ਦਈਏ। ਸੋ ਹੋ ਸਕਦਾ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਲਿਆ ਕੇ ਤੇ ਫਿਰ ਜਿਹੜਾ ਉਹ ਆਪਦੇ ਜਿਹੜਾ ਰੁਖ ਹੈ ਉਹ ਵਿਰੋਧੀ ਧਿਰ ਪ੍ਰਤੀ ਬਦਲਿਆ ਹੋਵੇ। ਬੇਸ਼ੱਕ ਮੈਂਡੇਟ ਸ਼ਰਮਾ ਜੀ ਸਿਆਣੇ ਕਹਿੰਦੇ ਇੱਕ ਤਰਫਾ ਹੀ ਹੋਵੇ, ਪਰ ਫਿਰ ਵੀ ਜਿਹੜੀ ਤੁਹਾਡੇ ਸਾਹਮਣੇ ਵਿਰੋਧ ਦੇ ਵਿੱਚ ਬੈਠੀ ਆ, ਲੋਕਾਂ ਨੇ ਵੋਟਾਂ ਉਹਨਾਂ ਨੂੰ ਵੀ ਪਾਈਆਂ। ਠੀਕ ਆ, ਉਹਨਾਂ ਕੋਲੇ ਪੂਰਾ ਬਹੁਮਤ ਨਹੀਂ ਹੋਇਆ ਜਾਂ ਕਿਵੇਂ ਵੀ ਹੈ, ਪਰ ਕੁਛ ਕੁ ਵੋਟਰ ਤਾਂ ਉਹਨਾਂ ਦੇ ਹੱਕ ਦੇ ਵਿੱਚ ਹੈ ਨਾ। ਸੋ ਉਹ ਬੇਸ਼ੱਕ ਤੁਸੀਂ ਸਰਕਾਰ ਚਲਾ ਰਹੇ ਹੋ, ਪਰ ਜਿਹੜਾ ਉਹ ਕੁਛ ਕੁ ਵੋਟਰ ਦੇ ਲਿਹਾਜ਼ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ, ਤੁਹਾਨੂੰ ਸਤਿਕਾਰ ਉਹਨਾਂ ਨੂੰ ਵੀ ਦੇਣਾ ਪਊਗਾ। ਨਹੀਂ ਪ੍ਰਵੀਨ ਜੀ, ਜਦੋਂ ਤੁਸੀਂ ਮੁੱਖ ਮੰਤਰੀ ਬਣਦੇ ਹੋ, ਜਦੋਂ ਤੁਸੀਂ ਮੰਤਰੀ ਬਣਦੇ ਹੋ, ਜਦੋਂ ਤੁਸੀਂ ਕਿਸੇ ਹਲਕੇ ਤੋਂ MLA ਬਣਦੇ ਹੋ, ਸਰਪੰਚ ਮੈਂਬਰ ਬਣਦੇ ਹੋ, ਪੂਰੇ ਇਲਾਕੇ ਦੇ ਬਣਦੇ ਹੋ। ਹਾਂਜੀ, ਬਿਲਕੁਲ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਸਿਰਫ ਉਹਨਾਂ ਵੋਟਰਾਂ ਦੇ ਮੁੱਖ ਮੰਤਰੀ ਨਹੀਂ ਹੈ ਕਿ ਜਿਨ੍ਹਾਂ ਨੇ ਆਮ ਆਦਮੀ ਨੂੰ ਵੋਟ ਪਾਈ ਹੈ। ਜੀ ਬਿਲਕੁਲ। ਮੁੱਖ ਮੰਤਰੀ ਪੂਰੇ ਪੰਜਾਬ ਦੇ ਨੇ। ਹਾਂਜੀ, ਮੰਤਰੀ ਪੂਰੇ ਪੰਜਾਬ ਤੋਂ ਹੈ। MLA ਨੂੰ ਹਲਕੇ ਚੋਂ ਚਾਹੇ 40% ਵੋਟ ਪਈ, ਚਾਹੇ 32% ਵੋਟ ਪਈ, ਚਾਹੇ 80% ਵੋਟ ਪਈ, ਜਿਹੜੇ ਪਿੱਛੇ ਰਹਿ ਗਏ MLA ਉਹਨਾਂ ਦਾ ਵੀ MLA ਹੈ, ਉਹਨਾਂ ਦਾ ਵੀ MLA ਜੀ। ਇਸ ਨਜ਼ਰੀਏ ਤੋਂ ਜੇਕਰ ਸਰਕਾਰ ਚੱਲੇ ਤਾਂ ਚੰਗੇ ਕੰਮ ਹੋ ਸਕਦੇ। ਹਾਂਜੀ, ਬਿਲਕੁਲ।